ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਅਪ੍ਰੈਲ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ ਪਾਕਿਸਤਾਨ ਤੋਂ। ਤੇ ਖਬਰ ਹੈ ਬਿਲਾਵਲ ਜ਼ਰਦਾਰੀ ਸਾਹਿਬ ਦਾ ਬੜਾ ਹੀ ਤੱਤਾ ਬਿਆਨ। ਬਿਲਾਵਲ ਜ਼ਰਦਾਰੀ ਸਾਹਿਬ ਨੇ ਕਿਹਾ ਹੈ ਵੀ ਸਿੰਧ ਦਾ ਜਿਹੜਾ ਪਾਣੀ ਹੈ ਉਹ ਸਾਡਾ ਹੈ ਤੇ ਮੋਦੀ ਦਾ ਉਹਦੇ 'ਚ ਕੋਈ ਲੈਣ ਦੇਣ ਨਹੀਂ। ਜੇ ਮੋਦੀ ਸਾਡਾ ਪਾਣੀ ਬੰਦ ਕੀਤਾ ਤੇ ਅਸੀਂ ਫਿਰ ਆਪਣਾ ਪਾਣੀ ਕੱਢ ਕੇ ਵਿਖਾ ਦੇਵਾਂਗੇ। ਔਰ ਉਹਨਾਂ ਨੇ ਆਖਿਆ ਵੀ ਮੈਂ ਕੱਢਾਂਗਾ ਇਹ ਪਾਣੀ, ਕੋਈ ਹੋਰ ਜਿੰਨਾ ਮਰਜ਼ੀ ਇਹਦੇ ਉੱਤੇ ਚੁੱਪ ਰਵੇ, ਮੈਂ ਜ਼ਰੂਰ ਬੋਲਾਂਗਾ। ਤੇ ਉਹਨਾਂ ਆਖਿਆ ਵੀ ਅਸੀਂ ਹਮਲਾ ਕਰਾਂਗੇ, ਲੜਾਈ ਲੜਾਂਗੇ, ਜਾਨ ਮਾਰਾਂਗੇ ਤੇ ਅਸੀਂ ਆਪਣਾ ਪਾਣੀ ਹਰ ਸੂਰਤ ਉੱਥੋਂ ਲਵਾਂਗੇ। ਅੱਛਾ, ਇਹ ਹੁਣ ਬਿਲਾਵਲ ਜ਼ਰਦਾਰੀ ਸਾਹਿਬ ਦੀ ਵੈਸੇ ਤਾਂ ਈਦ ਹੋ ਗਈ ਹੈ, ਉਹਦੀ ਵਜ੍ਹਾ ਹੈ ਕਿ ਇਹਨਾਂ ਦੇ ਅੱਬਾ ਜੀ ਨੇ ਤੇ 6 ਨਹਿਰਾਂ ਵੇਚ ਛੱਡੀਆਂ ਸਨ। ਤੁਹਾਨੂੰ ਪਤਾ, ਚੇਤਾ ਹੈ ਤੁਹਾਨੂੰ ਕਿ ਅੰਦਰ ਖਾਤੇ ਬਹਿ ਕੇ ਉਹ ਜਿਹੜਾ ਗ੍ਰੀਨ ਇਨੀਸ਼ੀਏਟਿਵ ਵਾਲਾ ਕੰਮ ਸੀ ਉੱਥੇ ਪੀਪਲਸ ਪਾਰਟੀ ਨੇ ਨਹਿਰਾਂ ਵੇਚ ਕੱਢੀਆਂ ਸਨ। ਮਤਲਬ ਕਿ ਨਹਿਰਾਂ ਕੱਢੋ, ਇਹਨਾਂ ਆਖਿਆ ਸੀ ਅਸੀਂ ਤੁਹਾਡੇ ਨਾਲ ਹੈ। ਤੇ ਸਿੰਧ ਦੇ ਵਿੱਚ ਆਵਾਮ ਨੂੰ ਕਮਲਿਆਂ ਕਰਨ ਵਾਸਤੇ, ਰਾਜ਼ੀ ਕਰਨ ਵਾਸਤੇ ਉੱਥੇ ਨਾਅਰੇ ਮਾਰਦੇ ਸਨ ਵੀ ਨਹਿਰਾਂ ਨਹੀਂ ਨਿਕਲਣੀਆਂ ਚਾਹੀਦੀਆਂ। ਬਹਰਹਾਲ ਉੱਥੇ ਕੜਮਾਸ ਪੈ ਗਿਆ ਸੀ, ਜਰਨੈਲਾਂ ਨੇ ਨਹਿਰਾਂ ਕੱਢਣੀਆਂ ਸਨ ਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਦੇ ਵਿੱਚ ਗੁੱਠੇ ਲਾ ਦੇਣਾ ਸੀ। ਬਹਰਹਾਲ ਹੁਣ ਇਸ ਸੂਰਤ ਹਾਲ ਦੇ ਵਿੱਚ ਇਹਨਾਂ ਦੇ 37ਵੀਂ 100 ਹੋ ਗਏ ਨੇ। ਮੇਰਾ ਮਤਲਬ ਹੈ ਇਹ ਤਾਂ ਚਾਹੁੰਦੇ ਸਨ ਵੀ ਇਹੋ ਜਿਹਾ, ਉਹ ਆਂਦੇ ਨਾ ਕੁੱਬੇ ਨੂੰ ਲੱਤ ਵੱਜੀ, ਉਹਦਾ ਕੁੱਬ ਨਿਕਲ ਗਿਆ। ਇਹ ਜੋ ਕੁਛ ਹੋਇਆ ਇਹਦੇ ਵਿੱਚ ਬਿਲਾਵਲ ਜ਼ਰਦਾਰੀ ਸਾਹਿਬ ਦੀ ਚੰਗੀ ਮੌਜ ਲੱਗੀ ਹੈ। ਉਹਦੀ ਵਜ੍ਹਾ ਹੈ ਕਿ ਫਿਲਹਾਲ ਚੌਧਰੀ ਸਾਹਿਬ ਨੂੰ ਹੁਣ ਕੌਮੀ ਯਕਜਹਿਤੀ, ਉਹ ਆਂਦੇ ਨੇ ਵੀ ਪੂਰੀ ਜਿਹੜੀ ਕੌਮ ਹੈ ਉਹ ਗੂੜੇ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਹੋ ਜਾਏ, ਰਲ ਮਿਲ ਜਾਏ। ਤੇ ਜਿਵੇਂ ਮੋਤੀਚੂਰ ਦਾ ਲੱਡੂ ਜਿਹੜਾ ਉਹ ਗੁੰਦਿਆ ਹੋਇਆ ਹੁੰਦਾ ਨਾ, ਇਵੇਂ ਆਂਦੇ ਨੇ ਵੀ ਪੂਰੀ ਕੌਮ ਜਿਹੜੀ ਹੈ ਨਾ ਉਹ ਇੱਕ ਮੁੱਠ ਹੋ ਜਾਏ। ਤੇ ਉਹਦੇ ਵਾਸਤੇ ਹੁਣ ਉਹਨਾਂ ਨੇ ਨਹਿਰਾਂ ਵਾਲਾ ਕੰਮ ਥੋੜ੍ਹੀ ਦੇਰ ਵਾਸਤੇ ਬੰਦ ਕਰ ਦਿੱਤਾ ਹੈ। ਤੇ ਹੁਣ ਬਿਲਾਵਲ ਜ਼ਰਦਾਰੀ ਸਾਹਿਬ ਮਾਰਦੇ ਨੇ ਅੱਡੀਆਂ, ਤੇ ਉਹ ਅੱਡੀਆਂ ਮਾਰ ਕੇ ਗੱਲ ਕਰਦੇ ਨੇ। ਉਹ ਆਂਦੇ ਨੇ ਕਿ ਅਸੀਂ ਹੁਣ ਪਾਣੀ ਵੀ ਮੋਦੀ ਕੋਲੋਂ ਖੋਹਣਾ ਹੈ। ਹੁਣ ਇਹਨਾਂ ਨੇ ਮੋਦੀ ਨੂੰ ਕਿਵੇਂ ਤੰਗ ਕਰਨਾ ਹੈ ਮੈਨੂੰ ਨਹੀਂ ਪਤਾ। ਬਹਰਹਾਲ ਬਿਆਨ ਉਹਨਾਂ ਤੱਤਾ ਦਿੱਤਾ ਹੈ ਬੜਾ। ਦੂਸਰੇ ਪਾਸੇ ਤੱਤੇ ਬਿਆਨ ਦੀ ਗੱਲ ਹੋਣ ਡਈ ਹੈ ਤੇ ਖਵਾਜਾ ਆਸਿਫ ਸਾਹਿਬ ਦੀ ਗੱਲ ਨਾ ਕਰੀਏ ਤੇ ਫਿਰ ਕਿਵੇਂ ਗੱਲ ਹੋ ਸਕਦੀ ਹੈ। ਉਹੀ ਖਵਾਜਾ ਆਸਿਫ ਸਾਹਿਬ ਜਿਹੜੇ ਤੁਹਾਨੂੰ ਪਤਾ ਹੈ ਵੀ ਉਹਨਾਂ ਨੂੰ ਗਰਮੀ ਬਹੁਤ ਲੱਗਦੀ ਹੈ, ਗਰਮੀਆਂ ਦੇ ਵਿੱਚ ਅੰਬ ਚੂਪਦੇ ਨੇ ਤੇ ਹੁਣ ਉਹ ਚਾਹੁੰਦੇ ਨੇ ਵੀ ਬਾਕੀ ਸਾਰਾ ਪਾਕਿਸਤਾਨ ਵੀ ਬਹਿ ਕੇ ਅੰਬ ਹੀ ਚੂਪੇ, ਕਿਉਂਕਿ ਲੋਕੀ ਪਾਕਿਸਤਾਨੀਆਂ ਨੂੰ ਹੁਣ ਪੁੱਛਣਗੇ ਵੀ ਤੁਸੀਂ ਉੱਥੇ ਅੰਬ ਲੈਣ ਗਏ ਸੋ, ਕਿਉਂਕਿ ਖਵਾਜਾ ਸਾਹਿਬ ਨੇ ਬਿਆਨ ਇਹੋ ਜਿਹਾ ਦਿੱਤਾ ਹੈ। ਜਿਹੜੀ ਯਲਦਾ ਹਾਕਿਮ ਇੱਕ ਸਕਾਈ ਨਿਊਜ਼ ਦੀ ਬੜੀ ਸੀਨੀਅਰ ਜਰਨਲਿਸਟ ਉਹਨੂੰ ਇੰਟਰਵਿਊ ਦੇ ਰਹੇ ਸਨ, ਉਹਨੇ ਅੰਗਰੇਜ਼ੀ 'ਚ ਸਵਾਲ ਪੁੱਛਿਆ ਕਿ ਤੁਸੀਂ ਇਹ ਜਿਹੜੇ ਹਿੰਦੁਸਤਾਨ ਦੇ ਵਿੱਚ ਦਹਿਸ਼ਤਗਰਦੀ ਹੋਈ ਹੈ, ਤੁਹਾਡੇ 'ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਤੁਸੀਂ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ ਹੈ, ਫੈਸਿਲੀਟੇਟ ਕੀਤਾ, ਟ੍ਰੇਨਿੰਗ ਕੀਤੀ, ਮਤਲਬ ਕਿ ਦਹਿਸ਼ਤਗਰਦਾਂ ਨੂੰ ਤੁਸੀਂ ਪਾਲਿਆ ਪੋਸਿਆ ਹੈ ਤੇ ਦੂਸਰੇ ਮੁਲਕਾਂ ਦੇ ਵਿੱਚ ਹਮਲੇ ਕਰਵਾਉਂਦੇ ਹੋ। ਤੇ ਅੱਗੋਂ ਖਵਾਜਾ ਸਾਹਿਬ ਨੇ ਇਹ ਨਹੀਂ ਆਖਿਆ ਵੀ ਇਹ ਬਕਵਾਸ ਹੈ, ਅਸੀਂ ਕੁਝ ਨਹੀਂ ਕੀਤਾ, ਸਬੂਤ ਦਿਓ ਕਿੱਥੇ ਅਸੀਂ ਇਹ ਕੰਮ ਕੀਤਾ। ਨਾ, ਉਹਨੇ ਆਪਣੇ ਵੱਲੋਂ ਆਪਣੀ ਬੜੀ ਵਡਿਆਈ ਦੱਸੀ ਹੈ। ਤੇ ਖਵਾਜਾ ਆਸਿਫ ਨੇ ਆਖਿਆ ਵੀ ਆਹੋ ਅਸੀਂ ਪਿਛਲੇ, ਆਹੋ ਜਿਵੇਂ ਮੈਂ ਆਖਿਆ ਨਾ ਆਹੋ, ਇਸੇ ਤਰੀਕੇ ਨਾਲ ਸ਼ੇਰ ਦੇ ਬੱਚੇ ਨੇ ਆਖਿਆ ਅੰਗਰੇਜ਼ੀ 'ਚ ਆਹੋ। ਉਹਨੇ ਆਖਿਆ ਪਿਛਲੇ 30 ਸਾਲਾਂ ਤੋਂ ਅਸੀਂ ਇਹ ਗੰਦਾ ਕੰਮ ਕਰਨ ਡਏ, ਇਹ ਚਗਲ ਅਸੀਂ ਮਾਰਨ ਡਏ ਹਾਂ ਤੇ ਅਸੀਂ ਇਹ ਜਿਹੜਾ ਅਮਰੀਕਾ ਵਾਸਤੇ ਤੇ ਬਰਤਾਨੀਆ ਵਾਸਤੇ ਕੰਮ ਕਰਦੇ ਹਾਂ। ਤੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਲੇਕਿਨ ਹੁਣ ਛੇਤੀ ਨਾਲ ਅਗਲੀ ਗੱਲ ਕਰੀਏ ਤੁਹਾਡੇ ਸਾਹਮਣੇ ਕਿ ਉਹ ਤੇ ਉਹਨਾਂ ਨੇ ਕੰਮ ਕਰ ਦਿੱਤਾ, ਲੇਕਿਨ ਹੁਣ ਐਨਾਲਿਸਟ ਆਂਦੇ ਨੇ ਵੀ ਇਹ ਜਾਣ ਕੇ ਕੀਤਾ ਹੈ। ਇਸ ਵਾਰੀ ਨਵਾਜ਼ ਸ਼ਰੀਫ ਚੁੱਪ ਹੈ, ਹੁਣ ਉਹ ਫੌਜੀ ਜਰਨੈਲਾਂ ਨੂੰ ਗੁੱਠੇ ਲਾਉਣਾ ਚਾਹੁੰਦੇ ਨੇ ਤੇ ਉਹਨਾਂ ਨੇ ਖਵਾਜਾ ਆਸਿਫ ਕੋਲੋਂ ਜਰਨੈਲਾਂ 'ਤੇ ਹਮਲਾ ਕਰਵਾ ਦਿੱਤਾ ਹੈ। ਇੰਝ ਹੀ ਸਮਝੋ ਵੀ ਖਵਾਜਾ ਆਸਿਫ ਨੇ ਆਪਣੇ ਆਪ ਨੂੰ ਬੰਬ ਬੰਨ੍ਹ ਕੇ ਤੇ ਵੱਜ ਗਿਆ ਜਰਨੈਲਾਂ ਨੂੰ। ਉਹਨੇ ਆਖਿਆ ਵੀ 30 ਸਾਲਾਂ ਤੋਂ ਇਹ ਕੰਮ ਅਸੀਂ ਕਰਦੇ ਆ ਰਹੇ, ਦੂਸਰੇ ਲਫ਼ਜ਼ਾਂ 'ਚ ਇਹੀ ਆਖਿਆ ਵੀ ਜਰਨੈਲ 30 ਸਾਲਾਂ ਤੋਂ ਇਹ ਕੰਮ ਕਰਦੇ ਆਏ ਨੇ। ਹੁਣ ਇਸ ਕੰਮ ਦੇ ਉੱਤੇ ਪੈ ਗਿਆ ਕੜਮਾਸ, ਸਾਰੇ ਪਰੇਸ਼ਾਨ ਨੇ, ਇੰਡੀਆ ਵਾਲਿਆਂ ਨੇ ਚੁੱਕ ਲਿਆ, ਪੂਰੇ ਇੰਟਰਨੈਸ਼ਨਲ ਮੀਡੀਆ ਨੇ ਇਹ ਕੰਮ ਚੁੱਕ ਲਿਆ ਤੇ ਹੁਣ ਖਵਾਜਾ ਵੀ ਪਰੇਸ਼ਾਨ ਹੈ ਤੇ ਪਾਕਿਸਤਾਨ ਵੀ ਪਰੇਸ਼ਾਨ ਹੈ ਵੀ ਇਸ ਕੰਮ ਤੋਂ ਜਾਨ ਕਿਵੇਂ ਛੁਡਾਈਏ, ਕਿਉਂਕਿ ਪੂਰੀ ਦੁਨੀਆ ਨੇ ਆਖਿਆ ਵੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਇਸ ਗੱਲ ਦੇ ਉੱਤੇ ਅਗਰੀ ਕਰ ਲਿਆ ਕਿ ਅਸੀਂ ਦਹਿਸ਼ਤਗਰਦਾਂ ਨੂੰ ਜਿਹੜਾ ਉਹ ਪਨਾਹ ਦਿੰਦੇ ਰਹੇ ਤੇ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਕੀਤਾ। ਬਹਰਹਾਲ ਮੁਖਤਸਰ ਇਹ ਹੈ ਕਿ ਇਸ ਦੇ ਉੱਤੇ ਹੁਣ ਬੜੇ ਸੀਨੀਅਰ ਸਹਾਫੀ ਨੇ ਜ਼ਾਹਿਦ ਹੁਸੈਨ ਸਾਹਿਬ, ਉਹਨਾਂ ਆਖਿਆ ਵੀ ਇਹਨਾਂ ਦਾ ਮੂੰਹ ਨਹੀਂ ਬੰਦ ਕਰਾਇਆ ਜਾ ਸਕਦਾ ਖਵਾਜਾ ਸਾਹਿਬ ਦਾ, ਇਹ ਜਿੰਨਾ ਪਾਕਿਸਤਾਨ ਨੂੰ ਨੁਕਸਾਨ ਦੇਣ ਡਏ ਨੇ ਫਾਇਦੇ ਤੋਂ ਬਹੁਤਾ ਨੁਕਸਾਨ ਦੇਣ ਡਏ ਨੇ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਇਸ ਮਾਹੌਲ 'ਚ ਜਦੋਂ ਇਹ ਨਾ ਤੇ ਜਵਾਬ ਦੇ ਸਕਦੇ ਨੇ ਜ਼ਰਦਾਰੀ, ਆਪਣਾ ਨਵਾਜ਼ ਸ਼ਰੀਫ ਸਾਹਿਬ ਨੂੰ ਲੰਦਨ 'ਚ ਜਦੋਂ ਪੁੱਛਿਆ ਵੀ ਕੋਈ ਗੱਲ ਦੱਸੋ ਤੇ ਉਹ ਤੇ ਆਪਣਾ ਗੋਂਗਲੂ ਤਰ੍ਹਾਂ, ਮੈਂ ਕੋਈ ਡੈਰੋਗੇਟਰੀ ਤਰੀਕੇ ਨਾਲ ਨਹੀਂ ਕਹਿ ਰਿਹਾ, ਬਜ਼ੁਰਗ ਨੇ, ਲੇਕਿਨ ਮੇਰਾ ਮਤਲਬ ਗੋਂਗਲੂ ਮੈਂ ਕਹਿ ਰਿਹਾ ਵੀ ਚੁੱਪ-ਚਾਪ ਗੱਡੀ 'ਚ ਬੈਠੇ ਤੇ ਨਿਕਲ ਗਏ, ਉਹਨਾਂ ਸਵਾਲ ਦਾ ਜਵਾਬ ਨਹੀਂ ਦਿੱਤਾ। ਖਵਾਜਾ ਸਾਹਿਬ ਨੇ ਦਿੱਤਾ ਤੇ ਭੈੜਾ ਦਿੱਤਾ। ਉਹ ਆਂਦੇ ਨਾ ਵੀ ਭੈੜਾ ਰੋਣ ਨਾਲੋਂ ਚੁੱਪ ਚੰਗੀ। ਉਹ ਵੈਸੇ ਇਸ ਹਿਸਾਬ ਨਾਲ ਤੇ ਨਵਾਜ਼ ਸ਼ਰੀਫ ਸਾਹਿਬ ਠੀਕ ਰਹੇ ਨੇ,
ਜਿਹੋ ਜਿਹਾ ਭੈੜਾ ਖਵਾਜਾ ਸਾਹਿਬ ਰੋਏ ਨੇ ਉਹਦੇ ਨਾਲੋਂ ਚੋਪੀ ਚੰਗੀ ਸੀ ਨਵਾਜ਼ ਸ਼ਰੀਫ ਸਾਹਿਬ ਵਾਲੀ। ਬਹਰਹਾਲ ਅਸੀਂ ਨਵਾਜ਼ ਸ਼ਰੀਫ ਸਾਹਿਬ ਦੇ ਟਵਿੱਟਰ ਤੇ ਗਏ, ਕਿਉਂਕਿ ਅਗਰ ਟਵਿੱਟਰ ਵੇਖੀਏ ਤਾਂ ਨਵਾਜ਼ ਸ਼ਰੀਫ ਸਾਹਿਬ ਹਮੇਸ਼ਾ ਟਵੀਟ ਕਰਦੇ ਨੇ ਜਦੋਂ ਕੋਈ ਮਾੜਾ ਚੰਗਾ ਕੰਮ ਹੁੰਦਾ, ਤੇ ਇੰਡੀਆ ਨੂੰ ਤਾਂ ਬੜੀਆਂ ਮੁਬਾਰਕਬਾਦਾਂ ਦਿੰਦੇ ਨੇ। ਮੋਦੀ ਨੇ ਜਿਸ ਵੇਲੇ ਹਲਫ ਲਿਆ ਸੀ ਉਦੋਂ ਵੀ ਮੁਬਾਰਕਬਾਦ ਦਿੱਤੀ, ਦੀਵਾਲੀ ਤੇ ਵੀ ਦਿੱਤੀ, ਸਮਝਦੇ ਹੋ ਨਾ, ਹੋਲੀ ਤੇ ਵੀ ਦਿੱਤੀ। ਹਰ ਦਿਨ ਤਿਉਹਾਰ ਤੇ ਹਿੰਦੁਸਤਾਨ ਨੂੰ ਮੁਬਾਰਕ ਜ਼ਰੂਰ ਦਿੰਦੇ ਨੇ। ਹਿੰਦੁਸਤਾਨ ਨਾਲ ਪੀਂਘਾਂ ਬਹੁਤ ਜ਼ਿਆਦਾ ਨੇ ਨਵਾਜ਼ ਸ਼ਰੀਫ ਸਾਹਿਬ ਦੀਆਂ, ਲੇਕਿਨ ਇਸ ਵਾਰੀ ਚੁੱਪ ਨੇ। ਚਲੋ ਪਾਕਿਸਤਾਨ ਦੇ ਹੱਕ 'ਚ ਬਿਆਨ ਨਹੀਂ ਦੇਣਾ, ਪਾਕਿਸਤਾਨ ਦੇ ਖਿਲਾਫ ਹੀ ਦੇ ਦਿਓ ਮੀਆਂ ਸਾਹਿਬ, ਦੇ ਤੇ ਦਿਓ, ਬੋਲੋ ਤਾਂ ਸਹੀ। ਮੇਰਾ ਮਤਲਬ ਚਲੋ ਸਾਡੇ ਖਿਲਾਫ ਹੀ ਦੇ ਦਿਓ, ਲੇਕਿਨ ਮੀਆਂ ਸਾਹਿਬ ਮੁਕੰਮਲ ਇਸ ਵੇਲੇ ਖਾਮੋਸ਼ ਨੇ। ਟਵਿੱਟਰ ਅਕਾਊਂਟ ਵੀ ਖਾਮੋਸ਼ ਹੈ। ਮੀਆਂ ਸਾਹਿਬ ਦੀ ਸੁਪੁੱਤਰੀ ਜਿਹੜੀ ਹੈ, ਮਤਲਬ ਕਿ ਮੀਆਂ ਸਾਹਿਬ ਦੀ ਬੇਟੀ ਸਾਡੀ ਬਾਜੀ ਮਰੀਮ ਨਵਾਜ਼, ਉਹ ਵੱਡੇ ਲੰਮੇ ਚੌੜੇ ਪ੍ਰੋਟੋਕੋਲ ਦੇ ਨਾਲ ਸਿਆਲਕੋਟ ਗਈ ਸੀ, ਉੱਥੋਂ ਭੈਣ ਸਾਡੀ ਫਿਰ ਕੇ ਆਈ ਹੈ, ਪਰ ਉਹ ਵੀ ਚੁੱਪ ਹੈ, ਕੋਈ ਨਹੀਂ ਕੁਸਕ ਰਹੀ। ਅੱਜ ਕੱਲ੍ਹ ਤਾਂ ਟਿਕਟੌਕ ਵੀ ਨਹੀਂ ਬਣਾ ਰਹੀ ਬਾਜੀ, ਇਸੇ ਡਰ ਤੋਂ ਨਹੀਂ ਟਿਕਟੌਕ ਬਣਾਉਣ ਡਈ ਵੀ ਉੱਥੇ ਥੱਲੇ ਕਮੈਂਟਸ ਆਉਣਗੇ, ਲੋਕੀ ਇੰਡੀਆ ਦੇ ਬਾਰੇ ਬਿਆਨ ਮੰਗਣਗੇ। ਬਾਜੀ ਕਿਸੇ ਨੂੰ ਮਿਲਣ ਵੀ ਨਹੀਂ ਰਹੀ। ਕੱਲ੍ਹ ਬਾਜੀ ਨੇ ਕੋਈ ਕੰਮ ਨਹੀਂ ਕੀਤਾ ਸਵਾਏ ਉੱਥੇ ਸਿਆਲਕੋਟ ਗਈ ਹੈ ਅਤੇ ਉੱਥੇ ਇੱਕ ਜਗ੍ਹਾ 'ਤੇ ਫਾਤਿਹਾ ਆਖੀ ਹੈ ਅਤੇ ਵਾਪਸ ਘਰ ਆ ਗਈ ਹੈ। ਬਾਜੀ ਨਾ ਕੋਈ ਮੀਟਿੰਗ ਕਰਨ ਡਈ ਹੈ, ਨਾ ਕਿਤੇ ਸਹਾਫੀਆਂ ਨਾਲ ਮਿਲਣ ਡਈ ਹੈ, ਕਿਸੇ ਜਗ੍ਹਾ 'ਤੇ ਇੰਟਰੈਕਸ਼ਨ ਨਹੀਂ। ਵਜ੍ਹਾ ਕੀ ਹੈ ਬਾਜੀ ਨੂੰ? ਵਜ੍ਹਾ ਇੱਕੋ ਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਬਾਜੀ ਦੇ ਕੋਲੋਂ ਕੋਈ ਸਵਾਲ ਨਾ ਪੁੱਛ ਲਏ ਵੀ ਕੁੜੀਏ ਤੂੰ ਅਜੇ ਤੱਕ ਕੋਈ ਕਿਉਂ ਨਹੀਂ, ਕੁੜੀਏ ਤੂੰ ਬੋਲੀ ਕਿਉਂ ਨਹੀਂ। ਉੱਥੇ ਕਿਹੜਾ ਤੇਰੇ, ਮੇਰਾ ਮਤਲਬ ਹੈ ਕਿ ਕੋਈ ਉੱਥੋਂ ਤੈਨੂੰ ਵੋਟ ਪੈਣੇ ਨੇ ਇੰਡੀਆ ਤੋਂ ਕਿ ਤੂੰ ਬੋਲੀ ਤੇ ਤੇਰੇ ਵੋਟ ਘਟ ਜਾਣੇ ਨੇ। ਤੇ ਬਹਰਹਾਲ ਨਾ ਪਿਓ ਬੋਲਣ ਡਿਆ, ਨਾ ਧੀ ਬੋਲਣ ਡਈ ਹੈ, ਨਾ ਚਾਚਾ ਬੋਲਣ ਡਿਆ, ਅਤੇ ਕੌਮ ਜਿਹੜੀ ਹੈ ਉਹ ਸਾਰੀ ਦੀ ਸਾਰੀ ਹੁਣ ਪਰੇਸ਼ਾਨ ਹੈ ਕਿ ਇਹਨਾਂ ਨੇ ਪਤਾ ਨਹੀਂ ਕੀ, ਮੇਰਾ ਮਤਲਬ ਹੈ ਕਿ ਉੱਧਰ ਕੋਈ ਬਾਂਹ ਲਾਈ ਇਹਨਾਂ ਨੇ, ਮਤਲਬ ਕੋਈ ਥੋਕ ਦੇ ਵਿੱਚ ਸੌਦਾ ਕੀਤਾ ਹੈ ਵੀ ਅਸੀਂ ਤੁਹਾਡੇ ਖਿਲਾਫ ਬਿਆਨ ਜਿਹੜਾ ਉਹ ਕਿਸੇ ਸੂਰਤ ਨਹੀਂ ਦੇਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਐਮਲ ਵਲੀ ਖਾਨ, ਇਹਨਾਂ ਨੂੰ ਪਿਆਰ ਨਾਲ ਉੱਥੇ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਿਉਂ ਉਹ ਇੱਕ ਇਹਨਾਂ ਦਾ ਹੋਰ ਵੀ ਨਾਂ ਲੈਂਦੇ ਨੇ, ਪਤਾ ਨਹੀਂ ਮੈਲੋ ਕਿ ਕੀ ਕਹਿੰਦੇ ਨੇ, ਮੈਨੂੰ ਨਹੀਂ ਪਤਾ। ਮੈਂ ਤਾਂ ਪੜ੍ਹਿਆ ਸੋਸ਼ਲ ਮੀਡੀਆ ਤੋਂ, ਤੇ ਮੈਨੂੰ ਮਤਲਬ ਦਾ ਵੀ ਨਹੀਂ ਪਤਾ ਕੀ ਹੈ। ਬਹਰਹਾਲ ਇਹ ਜਿਹੜੇ ਸਾਹਿਬ ਨੇ ਉਹਨਾਂ ਕਿਹਾ ਵੀ ਅਟਾਰੀ ਦੇ ਬਦਲੇ ਵਾਹਗਾ ਬਾਰਡਰ ਬੰਦ ਕਰ ਦਿੱਤਾ, ਅੱਛੀ ਗੱਲ ਹੈ, ਲੇਕਿਨ ਇਮਤਿਆਜ਼ੀ ਸਲੂਕ ਕਿਉਂ? ਸਿੱਖਾਂ ਲਈ ਕਰਤਾਰਪੁਰ ਕਿਉਂ ਖੋਲ੍ਹਿਆ? ਕੀ ਭਾਰਤ ਦੇ ਵਿੱਚ ਮੁਸਲਮਾਨਾਂ ਵਾਸਤੇ ਅਜਮੇਰ ਸ਼ਰੀਫ ਆਉਣ ਦਿੱਤਾ ਜਾ ਰਿਹਾ? ਇਹ ਇਮਤਿਆਜ਼ੀ ਸਲੂਕ ਕਿਉਂ ਹੈ? ਬੰਦ ਕਰਨਾ ਹੈ ਤੇ ਸਭ ਲਈ ਬੰਦ ਕਰ ਦੇਣਾ ਚਾਹੀਦਾ। ਅੱਛਾ, ਹੁਣ ਇਹ ਵੇਖੋ, ਬੰਦਾ ਨਾ ਤੇਰਾ ਕੋਈ ਲੈਣਾ ਕਾਕਾ, ਨਾ ਤੇਰਾ ਕੋਈ ਦੇਣਾ, ਅਨਾਜ ਦਾ ਦੁਸ਼ਮਣ ਹੈ ਤੂੰ ਬੈਠਾ। ਮੇਰਾ ਮਤਲਬ ਹੈ ਕਿ ਤੇਰਾ ਇਹਨਾਂ ਗੱਲਾਂ ਦੇ ਵਿੱਚ ਕੀ ਲੈਣ ਦੇਣ ਹੈ? ਸੈਨੇਟਰ ਤੂੰ ਬਣਿਆ ਕਾਕਾ, ਉਹ ਵੀ ਤੈਨੂੰ ਫੌਜੀ ਜਰਨੈਲਾਂ ਨੇ ਜਾ ਕੇ ਰਹਿਣ ਵਾਲਾ ਤੂੰ ਕੇਪੀ ਦਾ, ਜਾਂ ਤੈਨੂੰ ਜਿਤਾਇਆ ਬਲੂਚਿਸਤਾਨ ਤੋਂ। ਐਡਾ ਤੂੰ ਕਿਤੇ ਨਾਢੇ ਖਾਂ, ਸਾਰਿਆਂ ਨੂੰ ਪਤਾ ਹੈ ਵੀ ਜੇ ਸਿੱਖ ਯਾਤਰੀ ਜਿਹੜੇ ਨੇ ਉਹ ਆ ਕੇ ਆਪਣੀ ਇਬਾਦਤ ਕਰ ਲੈਣਗੇ ਤੇ ਤੈਨੂੰ ਸੂਲ ਪੈਂਦੀ ਹੈ ਤੈਨੂੰ ਸੂਲ ਪੈਂਦੀ ਹੈ। ਇਹ ਅਸਲ ਦੇ ਵਿੱਚ ਇਹਨੂੰ ਤਕਲੀਫ ਹੋਰ ਹੈ। ਮੈਂ ਉਹਦੇ 'ਤੇ ਬਹੁਤੀ ਗੱਲ ਨਹੀਂ ਕਰਨੀ ਵੀ ਇਹਨੂੰ ਤਕਲੀਫ ਕੀ ਹੈ। ਇਹਨੂੰ ਹਿੰਦੁਸਤਾਨ ਪਾਕਿਸਤਾਨ ਦੀ ਤਕਲੀਫ ਨਹੀਂ ਹੈ, ਇਹਨੂੰ ਕੋਈ ਸਿੱਖਾਂ ਦੀ ਔਰ ਅਜਮੇਰ ਸ਼ਰੀਫ ਦੀ ਤਕਲੀਫ ਨਹੀਂ ਹੈ। ਕਿੰਨੀ ਕਰੀ ਗਿਆ ਅਜਮੇਰ ਸ਼ਰੀਫ, ਪਤਾ ਤੇ ਕਰੋ ਜ਼ਰਾ ਕਿਸੇ ਕੋਲੋਂ। ਇਹ ਅੱਜ ਤਾਈਂ ਕਦੀ ਅਜਮੇਰ ਸ਼ਰੀਫ ਗਿਆ? ਇਹਦਾ ਉੱਥੇ ਵੀ ਇਹਦਾ ਕੋਈ ਕੰਮ ਨਹੀਂ ਹੋਣਾ। ਇਹ ਤਾਂ ਹਰ ਵੇਲੇ ਫਸਾਦ ਹੀ ਪਾਉਂਦਾ। ਅਜਮੇਰ ਸ਼ਰੀਫ ਤਾਂ ਤੁਹਾਨੂੰ ਪਤਾ ਕਿ ਸੂਫੀਜ਼ਮ ਹੈ, ਪਿਆਰ ਦੀਆਂ ਗੱਲਾਂ ਨੇ, ਲੋਕਾਂ ਨੂੰ ਇਕੱਠਿਆਂ ਕਰਨ ਦੀਆਂ ਗੱਲਾਂ ਨੇ, ਵੰਡਣ ਦੀਆਂ ਗੱਲਾਂ ਨਹੀਂ ਹੈਗੀਆਂ, ਲੋਕਾਂ ਨੂੰ ਜੱਫੀਆਂ ਪਾਉਣ ਦੀਆਂ ਗੱਲਾਂ ਨੇ। ਇਹ ਆਪਣੀ ਕੁੜਕ ਕਿਸੇ ਹੋਰ ਨਾਲ ਕੱਢਣ ਡਿਆ, ਕਿਸੇ ਹੋਰ ਪਾਸੇ ਕੱਢਣ ਡਿਆ। ਦਿਲ ਦਾ ਮੈਲਾ ਹੈ, ਕੂੜਾ ਹੈ, ਬਹੁਤ ਹੀ ਮੈਲਾ ਹੈ, ਅਤੇ ਪਾਥੀਆਂ ਭੰਨਿਆ ਵੈਰ ਜਿਹਨੂੰ ਆਉਂਦੇ ਨੇ ਨਾ, ਉਹ ਕਮਾਉਣ ਡਿਆ। ਮੈਂ ਆਨਾ ਵੀ ਹਕੂਮਤ ਨੇ ਇਹ ਚਲੋ ਚੰਗਾ ਕੰਮ ਕੀਤਾ। ਸਿੱਖ ਯਾਤਰੀਆਂ ਦਾ ਲਾਂਘਾ ਵੀ ਖੁੱਲ੍ਹਾ ਰਹਿਣਾ ਚਾਹੀਦਾ, ਉਹਨਾਂ ਨੂੰ ਵੀਜ਼ੇ ਵੀ ਦਿਓ, ਉਹ ਇੱਥੇ ਆਉਣ। ਇਹ ਡਿਪਲੋਮੈਟਿਕਲੀ ਵੀ ਤੁਹਾਡੇ ਲਈ ਚੰਗਾ ਹੈ। ਉੱਧਰ ਤੁਹਾਡੇ ਕੁਝ ਸੱਜਣ ਵੀ ਹੋਣੇ ਚਾਹੀਦੇ ਨੇ ਜਿਹੜੇ ਤੁਹਾਡੀ ਇੱਜ਼ਤ ਕਰਨ, ਜਿਹੜੇ ਤੁਹਾਡੇ ਬਾਰੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਨਫ਼ਰਤਾਂ ਨਾ ਹੋਵੇ। ਇੰਝ ਹੀ ਜਿਵੇਂ ਅਸੀਂ ਆਨੇ ਵੀ ਅਫਗਾਨਿਸਤਾਨ ਜਦੋਂ ਲੋਕਾਂ ਨੂੰ ਇੱਥੋਂ ਉੱਥੇ ਭੇਜਦੇ ਹੋ ਤੇ ਉੱਥੇ ਵੀ ਲੋਕਾਂ ਨੂੰ ਰਿਸਪੈਕਟ ਨਾ ਭੇਜੋ। ਇਹ ਤੁਹਾਡੇ ਅੰਬੈਸਡਰ ਨੇ ਜਿਹਨਾਂ ਨੂੰ ਉੱਥੇ ਘੱਲਦੇ ਹੋ। ਪੂਰੀ ਦੁਨੀਆ 'ਚ ਜਿੱਥੇ ਯਕੀਨ ਕਰੋ ਸਰਦਾਰ ਕੋਈ ਮਿਲਦਾ ਹੈ, ਉਹ ਮੋਢਿਆਂ 'ਤੇ ਚੁੱਕ ਲੈਂਦਾ ਜਦੋਂ ਉਹਨੂੰ ਪਤਾ ਲੱਗਦਾ ਵੀ ਇਮਰਾਨ ਖਾਨ ਦੇ ਮੁਲਕ ਤੋਂ ਅਸੀਂ, ਜਦੋਂ ਪਤਾ ਲੱਗਦਾ ਵੀ ਅਸੀਂ ਇਮਰਾਨ ਖਾਨ ਨਾਲ ਕੰਮ ਕੀਤਾ। ਉਹ ਆਂਦੇ ਨੇ ਵੀ ਸਾਡਾ ਤੇ ਜਿਵੇਂ ਸਾਡੇ ਲਈ ਸਾਡੀ ਮੁਕੱਦਸ ਮੁਕਾਮਾਤ ਨੇ ਸਾਊਦੀ ਅਰਬ ਦੇ ਵਿੱਚ, ਸਾਡੇ ਮਜ਼ਹਬ ਦੇ ਵਿੱਚ, ਜਿਵੇਂ ਉਹਨਾਂ ਦੇ ਮਜ਼ਹਬ ਦੇ ਵਿੱਚ ਉਹਨਾਂ ਦੇ ਮੁਕੱਦਸ ਮੁਕਾਮਾਤ ਜਿਹੜੇ ਨੇ ਉਹ ਉਹਨਾਂ ਲਈ ਇੰਝ ਹੀ ਖੁਸ਼ ਨੇ ਜਿਵੇਂ ਸਾਨੂੰ ਜਦੋਂ ਜਾਣ ਦਾ ਮੌਕਾ ਮਿਲਦਾ ਹੈ ਤੇ ਅਸੀਂ ਖੁਸ਼ ਹੁੰਦੇ ਹਾਂ। ਅਤੇ ਉਹਨਾਂ ਦੇ ਮਜ਼ਹਬ ਦੇ ਹਿਸਾਬ ਨਾਲ ਉਹਨਾਂ ਲਈ ਇਹਨਾਂ ਚੀਜ਼ਾਂ ਦੀ ਬੜੀ ਅਹਿਮੀਅਤ ਹੈ ਅਤੇ ਉਹ ਬੜੇ ਸ਼ੁਕਰਗੁਜ਼ਾਰ ਨੇ ਇਸ ਗੱਲ ਦੇ ਉੱਤੇ, ਪਾਕਿਸਤਾਨ ਦੀ ਰਿਆਸਤ ਦੇ, ਪਾਕਿਸਤਾਨ ਦੇ ਲੋਕਾਂ ਦੇ, ਇਮਰਾਨ ਖਾਨ ਦੇ, ਇਹ ਕੰਮ ਹੋਇਆ। ਇਹ ਜਿਹੜਾ ਕੂੜ ਹੈ, ਕੂੜ ਮੈਂ ਝੂਠੇ ਨੂੰ ਕੂੜ ਆਉਂਦੇ ਨੇ, ਇਹ ਜਿਹੜਾ ਝੂਠਾ ਹੈ, ਇਹ ਜਿਹੜਾ ਆਪਣੀ ਸੀਟ ਤੋਂ ਸੈਨੇਟਰ ਵੀ ਨਹੀਂ ਬਣਿਆ, ਇਹ ਅਸਲ ਦੇ ਵਿੱਚ ਇਹ ਜਿਹੜੀ ਇਹਦੇ 'ਚੋਂ ਜ਼ਹਿਰ ਨਿਕਲਣ ਡਿਆ ਨਾ, ਅੱਗੋਂ ਪਿੱਛੋਂ ਜਿਹੜੀ ਜ਼ਹਿਰ ਕੱਢਦਾ ਹੈ, ਇਹ ਮੇਰਾ ਮਤਲਬ ਉਸ ਪੁਰਾਣੇ ਯਾਮੇ ਮੋਟਰਸਾਈਕਲ ਵਾਲਾ ਦਾ ਹਾਲ ਹੈ ਵੀ ਕੱਚਾ ਧੂੰਆਂ ਮਾਰਨ ਡਿਆ। ਇਹ ਜਿਹੜਾ ਕੱਚਾ ਧੂੰਆਂ ਮਾਰਨ ਡਿਆ ਨਾ, ਉਹਦੀ ਵਜ੍ਹਾ ਸਿਰਫ ਇਹਦੀ ਅੰਦਰ ਦੀ ਨਫ਼ਰਤ ਹੈ ਇਮਰਾਨ ਖਾਨ ਨਾਲ, ਕਿ ਉਹ ਇਮਰਾਨ ਖਾਨ ਨੇ ਕੰਮ ਕੀਤਾ ਸੀ ਤੇ ਉਹਨੂੰ ਬੰਦ ਕਰੀਏ। ਇਹ ਨਹੀਂ ਸੋਚਣ ਡਿਆ ਵੀ ਕਿੰਨੇ ਲੋਕ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਟੁਕੜੇ ਕਰੇਗਾ, ਕਿੰਨੇ ਲੋਕਾਂ ਦੇ ਕੋਲੋਂ ਬਦਦੁਆਵਾਂ ਲਏਗਾ, ਕਿੰਨੇ ਲੋਕਾਂ ਨੂੰ ਦੁਖੀ ਕਰੇਗਾ। ਅਤੇ ਰੱਬ ਨੇ ਤਾਂ ਇਹੀ ਕਿਹਾ ਵੀ ਕੋਈ ਮੁਸਲਮਾਨ ਹੋਵੇ ਤੇ ਭਾਵੇਂ ਨਾ ਹੋਵੇ, ਕਿਸੇ ਨਾਲ ਜ਼ੁਲਮ ਨਾ ਕਰੋ।
ਔਰ ਦੂਜਿਆਂ ਦੇ ਮਜ਼ਹਬ ਦੇ ਉੱਤੇ ਪਾਬੰਦੀ ਨਾ ਲਾਓ। ਇਹ ਸਾਡੇ ਰੱਬ ਦਾ, ਸਾਡੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦਾ ਹੁਕਮ ਹੈ। ਸਾਰਿਆਂ ਨੂੰ ਉਹਨਾਂ ਦੇ ਮਜ਼ਹਬ ਦੀ ਵੀ ਇਹਤਰਾਮ ਕਰੋ ਤਾਂ ਕਿ ਉਹ ਤੁਹਾਡੇ ਮਜ਼ਹਬ ਦਾ ਇਹਤਰਾਮ ਕਰਨ। ਤੇ ਇਹ ਪਤਾ ਨਹੀਂ ਕਿੱਥੋਂ ਝੂਠ ਇਹਨੂੰ ਆਉਂਦੇ ਨੇ ਪੰਜਾਬੀ। ਝੂਠ ਦਾ ਮਤਲਬ ਇਹ ਹੁੰਦਾ ਭੈੜਾ ਬੰਦਾ ਜਿਹੜਾ ਭੈੜਾ ਕੰਮ ਕਰੇ। ਇਹ ਭੈੜੇ ਕੰਮ ਜਿਹੜਾ ਹੈ ਵੀ ਲੋਕਾਂ ਨੂੰ ਉਹਨਾਂ ਦੀ ਮਜ਼ਹਬੀ ਆਜ਼ਾਦੀ ਤੋਂ ਡੱਕਣ ਡਿਆ, ਲੋਕਾਂ ਨਾਲ ਡਿਸਕ੍ਰਿਮੀਨੇਸ਼ਨ ਕਰਨਾ ਚਾਹੁੰਦਾ। ਇਹ ਪਤਾ ਨਹੀਂ ਕਿੱਥੋਂ ਲੱਭ ਪਿਆ, ਕਿੱਥੋਂ ਜੰਮ ਪਿਆ ਇਸ ਘਰ ਦੇ ਵਿੱਚ। ਹਾਲਾਂਕਿ ਬਾਦਸ਼ਾਹ ਖਾਨ ਜਿਹੜਾ ਉਹਦਾ ਤੇ ਬੜਾ ਇਹਤਰਾਮ ਸੀ ਪੂਰੀ ਦੁਨੀਆ ਦੇ ਵਿੱਚ, ਔਰ ਉਹ ਲੋਕਾਂ ਨੂੰ ਇਕੱਠਿਆਂ ਕਰਨ ਵਾਲਾ ਬੰਦਾ ਸੀ, ਵੰਡਣ ਵਾਲਾ ਬੰਦਾ ਨਹੀਂ ਸੀ। ਲੇਕਿਨ ਫਿਰ ਮੇਰਾ ਮਤਲਬ ਹੈ ਕਿ ਹੋ ਹੀ ਜਾਂਦੇ ਨੇ ਹਾਦਸੇ। ਚਲੋ ਇਹ ਵੀ ਹੋ ਗਿਆ ਹਾਦਸਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ। ਅਗਲੀ ਖਬਰ ਇਮਰਾਨ ਖਾਨ ਸਾਹਿਬ ਨੇ ਮੋਦੀ ਵਾਸਤੇ ਕਿਹਾ ਸੀ ਸਮਾਲ ਮੈਨ ਇਨ ਬਿਗ ਆਫਿਸ। ਇਹ ਇਹੋ ਜਿਹਾ ਇੱਕ ਡਾਇਲੌਗ ਬੋਲਿਆ ਸੀ ਕਿ ਪੂਰੀ ਦੁਨੀਆ ਨੇ ਇਹਨੂੰ ਫੜ ਲਿਆ ਸੀ, ਔਰ ਹਰ ਜਗ੍ਹਾ ਤੇ ਮੋਦੀ ਦਾ ਤਾਰਫ ਇਸ ਗੱਲ ਨਾਲ ਹੋਣ ਲੱਗ ਪਿਆ ਸੀ। ਜਿਸ ਵੇਲੇ ਇਮਰਾਨ ਖਾਨ ਵਰਲਡ ਸਟੇਜ ਤੇ ਸੀ ਤੇ ਯਕੀਨ ਕਰੋ ਮੋਦੀ ਨੂੰ ਵਰਲਡ ਸਟੇਜ ਨਹੀਂ ਸੀ ਲੱਭਦਾ। ਇਮਰਾਨ ਖਾਨ ਦੇ ਪਰਛਾਵੇਂ 'ਚ ਹੀ ਰਹਿੰਦਾ ਸੀ ਮੋਦੀ ਨੂੰ ਕੈੜ ਬੜੀ ਸੀ ਇਸ ਗੱਲ ਦੀ, ਲੇਕਿਨ ਵਰਲਡ ਸਟੇਜ ਦੇ ਉੱਤੇ ਇਮਰਾਨ ਖਾਨ ਡੋਮੀਨੇਟ ਕਰਦਾ ਸੀ ਕਿਉਂਕਿ ਗੱਲਬਾਤ ਕਰਨੀ ਆਉਂਦੀ ਸੀ। ਲੇਕਿਨ ਹੁਣ ਜਦੋਂ ਦਾ ਇਹਨਾਂ ਨੇ ਇਹ ਚਾਚਾ ਪਾਲਿਸ਼ ਲਿਆਂਦਾ, ਇਹ ਚਾਚਾ ਪਾਲਿਸ਼ ਜਿਹੜਾ ਹੈ, ਤੇ ਮੇਰਾ ਮਤਲਬ ਹੈ ਸਾਡੇ ਆਪਣੀਆਂ ਲੋਕਲ ਅਖਬਾਰਾਂ 'ਚ ਇਹਨੂੰ ਕੋਈ ਨਹੀਂ ਛਾਪਦਾ ਵਿਚਾਰੇ ਨੂੰ, ਤੇ ਬਾਹਰ ਕੀ ਛਪਣਾ। ਤੇ ਖੈਰ ਅਗਰ ਤਗੜਾ ਬੰਦਾ ਬੈਠਾ ਹੋਵੇ ਤਾਂ ਜ਼ਾਹਿਰ ਹੈ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਿਹਤਰ ਤਰੀਕੇ ਨਾਲ ਹੋ ਜਾਂਦੀਆਂ ਨੇ। ਲੇਕਿਨ ਹੁਣ ਜੋ ਵੀ ਹੋ ਸਕਦਾ, ਅਸੀਂ ਸਾਡੇ ਵਾਲੇ ਪਾਸੇ ਕੀ ਕਰਨ ਡਏ ਨੇ, ਅਗਲੀ ਖਬਰ ਸੁਣ ਲਓ। ਪਾਕਿਸਤਾਨ 'ਚ ਕਈ ਸਹਾਫੀਆਂ, ਉਹਨਾਂ ਦੀਆਂ ਘਰ ਦੀਆਂ ਬੇਵਾ ਖਵਾਤੀਨ ਬੱਚਿਆਂ ਸਮੇਤ ਉਹਨਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਅਕਾਊਂਟ ਬੰਦ ਕਰ ਛੱਡੇ ਨੇ। ਮਸਲਨ ਮਤੀਉੱਲਾ ਜਾਨ ਦੀ ਬੇਵਾ ਭੈਣ, ਅਸਦ ਤੂਰ ਦੀ ਕਜ਼ਨ, ਉਹਨਾਂ ਦੀ ਅਹਿਲੀਆ, ਉਹਨਾਂ ਦੇ 2 ਨਾਬਾਲਗ ਬੱਚੇ ਇਮਰਾਨ ਰਿਆਜ਼ ਦੇ, ਉਹਨਾਂ ਦੇ, ਉਸ ਤੋਂ ਇਲਾਵਾ ਮੇਰੀ ਵੀ ਫੈਮਿਲੀ ਦੇ ਵਿੱਚ ਕਈ ਲੋਕਾਂ ਦੇ ਜਿਹੜੇ ਬੈਂਕ ਅਕਾਊਂਟ ਨੇ ਉਹ ਬੰਦ ਕਰ ਛੱਡੇ ਨੇ। ਸਾਬਰ ਸ਼ਾਕਰ ਸਾਹਿਬ, ਹੋਰ ਵੀ ਬੜੇ ਸਾਰੇ, ਮੋਹਿਤ ਪੀਰਜ਼ਾਦਾ ਸਾਹਿਬ, ਸਾਰੇ ਹੀ, ਕੋਈ ਇੱਕ ਨਾਂ ਨਹੀਂ ਹੈਗਾ, ਸਾਰਿਆਂ ਨੂੰ ਫੜ ਕੇ ਉਹਨਾਂ ਅਕਾਊਂਟ ਬੰਦ ਕਰ ਛੱਡੇ ਨੇ। ਤੇ ਉਹਨਾਂ ਆਖਿਆ ਜੀ ਲਓ ਜੀ 27ਵੀਂ 100 ਕਰਾਂਗੇ, ਅਸੀਂ ਤਗੜੇ ਹਾਂ, ਅਸੀਂ ਹਿੰਦੁਸਤਾਨ ਨਾਲ ਜੰਗ ਲੜ ਸਕੀਏ ਨਾ ਸਕੀਏ, ਜਾਂ ਲੜਨੀ ਹੈ ਜਾਂ ਨਹੀਂ ਲੜਨੀ, ਕਦੋਂ ਲੜਨੀ ਹੈ, ਤੁਹਾਡੇ ਨਾਲ ਲੜਨੀ। ਉਹਨਾਂ ਆਖਿਆ ਮੋਦੀ ਨਾਲ ਅਸੀਂ ਨਿਬੜ ਲਾਂਗੇ, ਹਿੰਦੁਸਤਾਨ ਸਾਡੇ ਤੇ ਜਿਹੜੇ ਵੀ ਜਹਾਜ਼ਾਂ ਨਾਲ ਹਮਲੇ ਕਰੇਗਾ, ਜਿਹੜੇ ਵੀ ਮਿਜ਼ਾਈਲਾਂ ਨਾਲ ਕਰੇਗਾ, ਅਸੀਂ ਨਿਬੜ ਲਾਂਗੇ, ਵੇਖ ਲਾਂਗੇ, ਤੁਹਾਨੂੰ ਅਸੀਂ ਪਹਿਲਾਂ ਪੱਧਰਿਆਂ ਕਰਨਾ ਹੈ। ਇਹ ਜਿਹੜੇ ਬੜੇ ਵੀਲਾਗ ਕਰਦੇ ਹੋ ਨਾ ਬਹਿ ਕੇ, ਤੁਹਾਡਾ ਉਹਨਾਂ ਨੇ ਕਿਹਾ ਵੀ ਅਸੀਂ ਕੜਮਾਸ ਕੱਢਣਾ। ਤੇ ਉਹਨਾਂ ਜਨਾਬ ਸਾਡੇ ਜਿਹੜੇ ਲੱਗਦੇ ਲੈਂਦੇ ਵੀ ਨਾ ਸਾਰਿਆਂ ਦੇ, ਕਿਸੇ ਦੀ ਭੈਣ, ਕਿਸੇ ਦਾ ਭਰਾ, ਕਿਸੇ ਦਾ ਕੁਝ, ਉਹ ਸਾਰਿਆਂ ਦੀ ਹਰ ਸ਼ੈ ਉਹਨਾਂ ਨੇ ਬੰਦ ਕਰ ਛੱਡੀ ਹੈ। ਬਿਲਕੁਲ ਜੀ, ਹਰ ਸ਼ੈ ਬੰਦ ਕਰ ਦਿਓ। ਮੈਂ ਕਹਿੰਦਾ ਸਾਹ ਵੀ ਨਾ ਲੈਣ ਦਿਓ ਇਹਨਾਂ ਦੇ ਕਿਸੇ ਜੀ ਨੂੰ ਨਾ। ਇਹ ਇਹਨਾਂ ਦਾ ਮੁਲਕ ਦੇ ਉੱਤੇ ਹੱਕ ਥੋੜ੍ਹੀ ਹੈ। ਮੁਲਕ ਤੇ ਜਨਾਬ ਤੁਹਾਡਾ, ਤੁਹਾਡੇ ਅੱਬਾ ਜੀ ਨੇ ਤੁਹਾਡੇ ਨਾਲ ਇਹਦੀ ਰਜਿਸਟਰੀ ਕਰਾਈ ਹੈ, ਬਲਕਿ ਇੰਤਕਾਲ ਕਰਾਇਆ ਹਤਮੀ ਤੌਰ ਤੇ। ਮੁਲਕ ਸਾਡਾ ਥੋੜ੍ਹੀ ਹੈ, ਸਾਡੇ ਐਵੇਂ ਹੀ ਇੱਥੇ ਜੰਮ ਪਏ ਸਾਂ, ਸਾਡੇ ਵਡਾਰੂ ਤਾਂ ਐਵੇਂ ਹੀ ਆ ਗਏ ਸਨ। ਮੁਲਕ ਤੇ ਜਨਾਬ ਤੁਹਾਡਾ, ਅਸੀਂ ਤਾਂ ਐਵੇਂ ਕਿਰਾਏ 'ਤੇ ਰਹਿਣ ਡਏ ਸਾਂ ਇੱਥੋਂ। ਤੁਹਾਨੂੰ ਕਿਹੜਾ ਕੋਈ ਪੁੱਛਣ ਵਾਲਾ। ਸਾਡੇ ਮੇਰਾ ਤੁਸੀਂ ਪਾਸਪੋਰਟ, ਹੋਰ ਵੀ ਕਈ ਲੋਕਾਂ ਦਾ ਪਾਸਪੋਰਟ ਕੈਂਸਲ ਕਰ ਛੱਡੇ, ਸ਼ਨਾਖਤੀ ਕਾਰਡ ਕਰ ਛੱਡੇ, ਪਿੱਛੋਂ ਤੁਸੀਂ ਸਾਰਿਆਂ ਦੀ ਹਰ ਸ਼ੈ ਬੰਦ ਕਰੀ ਆਉਂਦੇ ਹੋ ਕਿਉਂਕਿ ਮੁਲਕ ਤੁਹਾਡਾ। ਅਸੀਂ ਤਾਂ ਐਵੇਂ ਹੀ ਉੱਥੇ ਫਜ਼ੂਲ ਹੀ ਰਹਿਣ ਡਏ ਸਾਂ, ਬਸ ਤੁਹਾਡੀ ਮਿਹਰਬਾਨੀ ਇੰਨਾ ਚਿਰ ਸਾਹ ਲੈ ਲੈਣ ਦਿੱਤਾ, ਕਿਤੇ ਮਾਰ ਹੀ ਨਹੀਂ ਛੱਡਿਆ ਉੱਥੇ ਰਹਿੰਦੇ ਹੋਏ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਜੇਦਾ ਜੀ ਨੇ ਜੰਗ ਦਾ ਪਲੈਨਿੰਗ ਕਰ ਲਈ। ਉਹਨਾਂ ਆਖਿਆ ਅਗਰ ਹਿੰਦੁਸਤਾਨ ਨੇ ਸਾਡਾ ਪਾਣੀ ਢੱਕ ਦਿੱਤਾ, ਵੈਸੇ ਜੇਦਾ ਜੀ ਦਾ ਪਲਾਨ ਬੜਾ ਜ਼ਬਰਦਸਤ ਹੈ। ਉਹਨਾਂ ਆਖਿਆ ਅਗਰ ਹਿੰਦੁਸਤਾਨ ਨੇ ਸਾਡਾ ਪਾਣੀ ਢੱਕ ਚੜਿਆ ਤੇ ਅਸੀਂ ਤੋੜਨਾ ਫਿੱਟ ਕਰ ਦਿਆਂਗੇ। ਉਹਨਾਂ ਕਿਹਾ ਅਸੀਂ ਕਰਾਂਗੇ ਬੰਬਾਰੀ ਤੇ ਉਹਨਾਂ ਦਾ ਡੈਮ ਜਿਹੜਾ ਉਹ ਢਾਹ ਦਿਆਂਗੇ। ਜੇਦਾ ਜੀ ਉਸ ਤੋਂ ਪਹਿਲਾਂ ਕਿਤੇ ਮਾਊਂਟ ਐਵਰੈਸਟ ਤੇ ਚੜ੍ਹ ਜਾਓ, ਜੇ ਡੈਮ ਢਾਹਤਾ ਤੇ ਫਲੱਡ ਆ ਜਾਣਾ ਵਿੱਚ, ਤੁਸੀਂ ਜਨਾਬ ਰੁੜ ਜਾਣਾ। ਤੁਸੀਂ ਰੁੜ ਗਏ ਤੇ ਫਿਰ ਦੱਸੋ ਇਹੋ ਜਿਹਾ ਦਾਨਿਸ਼ਵਰ ਅਸੀਂ ਕਿੱਥੋਂ ਲਿਆਵਾਂਗੇ ਹੈਂ। ਤੇ ਉਹ ਮੇਰਾ ਮਤਲਬ ਕਦੀ ਤੁਸੀਂ, ਮੈਂ ਤੁਹਾਡੇ ਨਾਲ ਨਹੀਂ ਤਸ਼ਬੀਹ ਦੇ ਰਿਹਾ, ਵੈਸੇ ਪੁੱਛ ਰਿਹਾ ਵੀ ਕਦੀ ਭਿੱਜਾ ਕਾਂ ਵੇਖਿਆ? ਮੇਰਾ ਖਿਆਲ ਤੁਸੀਂ ਪਿੰਡ ਦੇ ਰਹਿਣ ਵਾਲੇ ਹੋ, ਵੇਖਿਆ ਹੋਣਾ ਤੁਸੀਂ। ਹੁਣ ਸੋਚੋ ਵੀ ਕਾਂ ਭੇਜਿਆ ਤੇ ਫਿਰ ਉਹ ਕਿਵੇਂ ਦਾ ਲੱਗਦਾ ਬੈਠਾ। ਤੇ ਇਹ ਨਾ ਹੋਵੇ ਕਿ ਮੇਰਾ ਮਤਲਬ ਆਪਾਂ ਕਾਂ ਤਰ੍ਹਾਂ ਭੇਜਾਈਏ ਤੇ ਫਿਰ ਬਾਅਦ ਦੇ ਵਿੱਚ ਕਿਸੇ ਨੂੰ ਚੁੱਕ ਕੇ ਸਾਨੂੰ ਕਿਸੇ ਟਹਿਣੀ ਟੂਣੀ ਤੇ ਪਾਉਣਾ ਪਵੇ। ਤੇ ਅਗਰ ਇਹੋ ਜਿਹੇ ਬੰਬ ਸ਼ੰਬ ਮਾਰਨੇ ਹੋਏ ਨਾ, ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਬੰਬ ਮਾਰਨੇ ਨੇ ਤੇ ਕਿਹੜੀ ਸ਼ੈ ਖਾ ਕੇ ਤੁਹਾਡੇ ਪਾਇਲਟਾਂ ਨੇ ਜਾਣਾ ਹੈ, ਪਤਾ ਨਹੀਂ। ਹੁਣ ਤੁਸੀਂ ਪਾਲਕ ਖਾ ਕੇ ਪਾਇਲਟ ਤੁਹਾਡੇ ਜਾਣਗੇ ਜਹਾਜ਼ 'ਚ ਬਹਿਣ ਤੋਂ ਪਹਿਲਾਂ, ਮੂਲੀਆਂ ਵਾਲੇ ਪਰਾਠੇ, ਮੈਨੂੰ ਨਹੀਂ ਪਤਾ ਇਹ ਤੁਸੀਂ ਕਿਹੜੇ ਸਕੱਡ ਮਜ਼ਾਇਲ ਤੇ ਕੀ ਤੁਸੀਂ ਮਾਰਨਾ ਹੈ। ਇਹ ਤੁਸੀਂ ਮਾਰ ਕੇ ਜਦੋਂ ਉੱਥੇ ਡੈਮ ਭੰਨਣੇ ਨੇ ਜਨਾਬ, ਤੇ ਉਹਦੇ ਨਾਲ ਆਉਣਾ ਫਲੱਡ, ਪਾਣੀ ਤਾਂ ਇੱਧਰ ਨੂੰ ਥੱਲੇ ਨੂੰ ਹੀ ਆਉਣਾ ਨਾ। ਤੇ ਜਨਾਬ ਪਹਿਲਾਂ ਕਿਤੇ ਪਹਾੜੀ ਭੂੜੀ ਤੇ ਚੜ੍ਹ ਜਿਓ, ਇਹ ਨਾ ਹੋਵੇ ਕਿ ਫਿਰ ਪਿੰਡ ਨੂੰ ਅੱਗ ਲੱਗੀ ਤੇ ਅਗਲੀ ਗੱਲ ਤੁਸੀਂ ਸਮਝਦੇ ਹੀ ਹੋ, ਜਾਂ ਪਿੰਡ 'ਚ ਸਲਾਬ ਆਇਆ ਤੇ ਫਿਰ ਮੇਰਾ ਮਤਲਬ ਹੈ ਕਿ ਬੰਦੇ ਨੂੰ ਗਾਂਹ ਪਿਛਾਂ ਹੀ ਹੋਣਾ ਪੈਂਦਾ ਨਾ ਕਿਸੇ ਉੱਚੇ ਥਾਂ ਤੇ। ਤੇ ਇਹ ਜ਼ਰਾ ਮਿਹਰਬਾਨੀ ਕਰਨਾ, ਇਹ ਵੈਸੇ ਮੋਦੀ ਨੂੰ ਦੱਸ ਨਾ ਦੇਣਾ, ਉਹ ਕਿਤੇ ਆਪ ਹੀ ਨਾ ਢਾਹ ਦੇ ਕੋਈ ਡੈਮ ਸਾਡੀ ਤਬਾਹੀ ਕਰਨ ਵਾਸਤੇ ਵੀ ਪਾਣੀ ਦੇ ਨਾਲ ਰੋੜ ਰੜ ਜਾਣ। ਤੁਹਾਡੀ ਮਿਹਰਬਾਨੀ, ਇਹੋ ਜਿਹੇ ਉਲਟੇ ਮਸ਼ਵਰੇ ਨਾ ਦਿਆ ਕਰੋ। ਅੱਛਾ ਜੀ, ਅੱਗੋਂ ਤੁਹਾਡੇ ਸਾਹਮਣੇ 2 ਖਬਰਾਂ ਰੱਖਣੀਆਂ ਨੇ। ਇਹ ਪਿਆਰ ਦੀਆਂ, ਮੁਹੱਬਤ ਦੀਆਂ 2 ਖਬਰਾਂ ਨੇ ਜਿਹੜੇ ਇਹਨਾਂ ਨੇ ਪਿਆਰ ਕਰਨ ਵਾਲਿਆਂ ਨੂੰ ਤਕਸੀਮ ਕਰ ਛੱਡਿਆ। ਖਬਰਾਂ ਇਹ ਹੈ ਕਿ ਪਹਿਲਗਾਮ ਦੇ ਵਿੱਚ ਤੁਹਾਨੂੰ ਪਤਾ ਕਿ ਪਾਕਿਸਤਾਨੀਆਂ ਨੂੰ 48 ਘੰਟੇ 'ਚ ਹਿੰਦੁਸਤਾਨ ਛੱਡਣ ਦਾ ਉਹਨਾਂ ਨੇ ਹੁਕਮ ਦਿੱਤਾ। ਸੀਮਾ ਹੈਦਰ ਇੱਕ ਪਾਕਿਸਤਾਨੀ ਖਾਤੂਨ ਸੀ,
ਜਿਹੜੀ ਉੱਥੇ ਗਈ ਤੇ ਇਹ ਮੁੰਡੇ ਨਾਲ ਉਹਨੇ ਵਿਆਹ ਕਰ ਲਿਆ, ਜਿਹੜੀ ਤਸਵੀਰ 'ਚ ਅਸੀਂ ਤੁਹਾਨੂੰ ਵਿਖਾਉਣ ਦੇ। ਹੁਣ ਇਹਦਾ ਇੱਕ ਬੱਚਾ ਵੀ ਇਸ ਮੁੰਡੇ ਦੇ ਨਾਲ। ਇਹ ਲਵ ਮੈਰਿਜ ਹੋਈ ਸੀ ਜਨਾਬ, ਬਾਰਡਰ ਟੱਪ ਗਈ ਸੀ ਬਗੈਰ ਵੀਜ਼ੇ ਤੋਂ ਹੀ ਮੇਰੇ ਖਿਆਲ ਸੀਮਾ ਹੈਦਰ, ਤੇ ਉੱਥੇ ਜਾ ਪੜੀ ਤੇ ਉੱਥੇ ਜਾ ਕੇ ਉਹਨੇ ਸ਼ਾਦੀ ਕਰ ਲਈ। ਹੁਣ ਉਹ ਆਉਂਦੇ ਨੇ ਵੀ 48 ਘੰਟਿਆਂ 'ਚ, ਕਿਉਂਕਿ ਸਾਰੇ ਪਾਕਿਸਤਾਨੀਆਂ ਨੇ ਜਾਣਾ ਹੈ, ਇਹਨੇ ਵੀ ਜਾਣਾ ਹੈ ਕਿ ਨਹੀਂ। ਕੇਸ ਉਹਦਾ ਹਾਈ ਕੋਰਟ ਚੱਲਣ ਡਿਆ, ਮੇਰੇ ਖਿਆਲ ਯੂਪੀ ਚੱਲਣ ਡਿਆ, ਉੱਤਰ ਪ੍ਰਦੇਸ਼, ਤੇ ਹਾਈ ਕੋਰਟ ਫੈਸਲਾ ਕਰੇਗੀ। ਉਹਦਾ ਵਕੀਲ ਆਂਦਾ ਹੈ ਕਿ ਜੀ ਵੇਖਨੇ ਹੁਣ ਹਾਈ ਕੋਰਟ ਕੀ ਫੈਸਲਾ ਕਰਦੀ। ਵੈਸੇ ਤੇ ਸਾਰੇ ਪਾਕਿਸਤਾਨੀਆਂ ਤੇ ਹੁਕਮ ਹੈ, ਲੇਕਿਨ ਪਤਾ ਲੱਗ ਜਾਏਗਾ ਇਹਨੂੰ ਵੀ ਕੱਢਦੇ ਨੇ ਕਿ ਨਹੀਂ ਕੱਢਦੇ। ਤੇ ਬਹਰਹਾਲ ਵੇਖਦੇ ਜੀ ਸੀਮਾ ਹੈਦਰ ਦਾ ਜਿਹੜੀ ਲਵ ਸਟੋਰੀ ਉਹਦਾ ਕੀ ਬਣਦਾ। ਇਹ ਇੱਕ ਹੋਰ ਕਹਾਣੀ ਹੈ। ਇਹਦੇ ਵਿੱਚ ਇਹ ਬੀਬੀ ਜਿਹੜੀ ਹੈ, ਇਹਦਾ ਸ਼ੌਹਰ ਪਾਕਿਸਤਾਨ ਹੈ ਤੇ ਉਸ ਪਾਸੇ ਮਿਲਣ ਆਪਣੇ ਮਾਂ ਪਿਓ ਨੂੰ ਗਈ ਸੀ। ਪਿੱਛੋਂ ਉਹਨਾਂ ਨੇ 48 ਘੰਟੇ ਵਾਲੀ ਉਹ ਮੇਰਾ ਖਿਆਲ ਲੰਘ ਗਈ ਹੈ ਜਿਹੜੀ ਡੈਡਲਾਈਨ, ਤੇ ਹੁਣ ਉਹ ਵਾਪਸ ਨਹੀਂ ਜਾਣ ਦੇਣ ਡਿਆ। ਇਹ ਬਾਰਡਰ ਤੇ ਆਈ ਹੈ ਤੇ ਉਹਨਾਂ ਆਖਿਆ ਵੀ ਅਸੀਂ ਨਹੀਂ ਤੈਨੂੰ ਜਾਣ ਦੇਣਾ ਬੀਬੀ, ਜਾਂ ਮੇਰਾ ਖਿਆਲ ਸ਼ਾਇਦ ਇੰਡੀਅਨ ਸਿਟੀਜ਼ਨ ਹੈ ਇਸ ਲਈ ਨਹੀਂ ਜਾਣ ਦੇਣ ਡਿਆ। ਇਹ ਮੈਨੂੰ ਨਹੀਂ ਹੁਣ ਪਤਾ ਵੀ ਕੀ ਕਰਨ ਡਏ ਨੇ। ਬਹਰਹਾਲ ਇਹ ਖਾਤੂਨ ਕਹਿੰਦੀ ਕੀ ਹੈ, ਜ਼ਰਾ ਸੁਣ ਲਓ। हम लोगों को यहाँ रोका जा रहा है, 4-4 साल के छोटे छोटे बच्चों को अकेला भेज दिया। आज तो मैं यहाँ शहर खा के मर जाऊंगी। मुझे आज किसी भी हालत में अपने घर जाना है। मेरा नाम अफशीन जहांगीर है, जोधपुर से हूँ। 900 किलोमीटर हम लोग आए हैं यहाँ पर। मैं 11 साल हो गए मेरी शादी को। वहाँ पर मम्मी पापा से मिलने आई थी। विदिन 48 आवर्स में खाली करो, निकल गए। मेरे 2 बच्चे बॉर्डर के उस पार खड़े हुए अपने पापा के साथ हैं। या फिर है ना, गवर्नमेंट ने ये क्यों नहीं चलाया कि जिनकी शादियां हुई हुई है, जो बच्चे यहाँ आई हुई है, उनको ये प्रोटोकॉल फॉलो करना है। बस हेडलाइन चला दी 48 आवर की। मुझे कुछ नहीं पता, मेरी आवाज जहां तक भी पहुंच रही है। मुझे आज किसी भी हालत में बॉर्डर क्रॉस करना है, वरना मैं यही धरना दे के बैठ जाऊंगी। ये कोई तरीका थोड़ी ना हुआ। हम लोग लाखों रुपए बर्बाद करके आए, इतनी आराम से पैसा कमाते हैं क्या? वहाँ पर मेरा मियाँ खड़ा हुआ है, इतना थोड़ी ना होता है। मुझे कुछ नहीं, ये मेरी नेशनलिटी की स्लीप है, कैप्चर करें। ये मुझे हाफ नेशनलिटी मिली हुई है, ठीक है ना, ये मुझे हाफ नेशनलिटी मिली हुई है, सही है। और इसके बुनियाद पर मुझे ये लोग नहीं रोक सकते हैं, ठीक है। मैं हाफ पाकिस्तान नेशनल हूँ। अगर मुझे नेशनलिटी नहीं मिली, मेरा कसूर है। आप लोग प्रोटोकॉल देते, 20 साल बाद नेशनलिटी मिलेगी। हमें ये बोला हमारे हाथ में कुछ नहीं है, हमारे हाथ में कुछ तो किसके हाथ में है? अगर नहीं जाने दिया जाए क्या करेंगे? मैं यहीं पर ही बैठी हूँ। मैं अपना पैसा, मेरा बाप हराम का नहीं कमाता है। 2 नंबर की मेरे और मेरे बाप की मियाँ की कमाई नहीं है। बहुत मेहनत से पैसे कमाते हैं। इतना लाखों रुपए बर्बाद करके हम यहाँ तक आए, मुझे नहीं मालूम। ਸੁਣ ਲਿਆ ਜੀ। ਤੇ ਇਹ ਹੁਣ ਇੱਕ ਪਾਸੇ ਤੇ ਜੇਦਾ ਜੀ ਵਰਗੇ ਮਖੌਲ ਕਰਨ ਡਏ ਨੇ ਤੇ ਐਵੇਂ ਫਜ਼ੂਲ ਗੱਲਾਂ ਕਰਦੇ ਨੇ, ਦੂਜੇ ਪਾਸੇ ਤੁਸੀਂ ਆਪੇ ਹੀ ਵੇਖ ਲਓ ਵੀ ਕਿਹੋ ਜੀਆਂ ਮੈਂ ਇਹ ਆਖਾਂਗਾ ਕਿ ਮੁਸ਼ਕਿਲ ਕਹਾਣੀਆਂ ਨੇ, ਮੁਸ਼ਕਿਲ ਗੱਲਾਂ ਨੇ, ਮੁਸ਼ਕਿਲ ਕਹਾਣੀਆਂ ਨੇ, ਦਿਲ ਟੁੱਟਣ ਵਾਲੀਆਂ ਗੱਲਾਂ ਨੇ। ਇਹ ਉੱਤੇ ਬੈਠੇ ਲੋਕ ਤੇ ਬੜੇ ਬੜੀਆਂ ਗੱਲਾਂ ਕਰ ਲੈਂਦੇ ਨੇ ਔਰ ਔਖੀਆਂ ਸੌਖੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਰਕੇ ਤੇ ਉਹ ਗਾਹ ਨਿਕਲ ਜਾਂਦੇ ਨੇ। ਉਹਨਾਂ ਨੂੰ ਤਾਂ ਐਡੀ ਪਰਵਾਹ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਕਿਹੜਾ ਵੰਡੇ ਜਾਣਾ ਹੈ, ਉਹਨਾਂ ਨੂੰ ਕਿਹੜਾ ਕਿਸੇ ਨੇ ਡੱਕਣਾ ਹੈ, ਉਹਨਾਂ ਦੇ ਕਿਹੜਾ ਟੱਬਰ ਵੰਡੇ ਜਾਣੇ ਨੇ। ਇਹ ਜਿਨ੍ਹਾਂ ਦੇ ਹੁਣ ਉਹਦੇ ਬੱਚੇ ਉੱਧਰ ਨੇ, ਸ਼ੌਹਰ ਉੱਧਰ ਹੈ ਮੀਨ ਪਾਕਿਸਤਾਨ, ਤੇ ਉਹ ਹਿੰਦੁਸਤਾਨ 'ਚ ਫਸੀ ਹੈ। ਹੁਣ ਉਹ ਮਾਂ ਦੇ ਤੌਰ ਦੇ ਉੱਤੇ ਉਹਦਾ ਸੋਚੋ ਵਿਚਾਰੀ ਦਾ ਕੀ ਬਣਦਾ ਹੋਏਗਾ, ਇਸੇ ਤੋਂ ਕਰਲਾਉਣ ਡਈ ਹੈ। ਲੇਕਿਨ ਬਹਰਹਾਲ ਇਹ ਤੇ ਜਿਨ੍ਹਾਂ ਨੇ ਲੋਕਾਂ ਨੂੰ ਵੰਡਿਆ ਉਹਨਾਂ ਦੇ ਕੋਲੋਂ ਪੁੱਛੋ। ਜੋੜਨ ਵਾਲੇ ਜਿਨ੍ਹਾਂ ਦੇ ਕੰਮ ਸਨ, ਜਿਨ੍ਹਾਂ ਦੇ ਰੁਤਬੇ ਸਨ ਕਿ ਉਹਨਾਂ ਨੇ ਜੋੜਨਾ ਸੀ, ਹਿੰਦੁਸਤਾਨ ਨੇ ਬੜਾ ਹੀ ਇਮੈਚੋਰ ਬਿਹੇਵ ਕੀਤਾ। ਉਹਨਾਂ ਨੂੰ ਮੈਚੋਰ ਬਿਹੇਵ ਕਰਨਾ ਚਾਹੀਦਾ ਸੀ, ਲੇਕਿਨ ਹਜੇ ਤੱਕ ਤੇ ਉਹ ਮੁੰਡੇ ਖੁੰਡੇ ਹੀ ਬਣੇ ਨੇ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।